ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 20 ਅਕਤੂਬਰ 2014 4 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਵਿਸ਼ੇ ਨਾਲ। ਤੇ ਡਾਕਟਰ ਸਾਹਿਬ, ਕੀ ਹੈ ਅੱਜ ਦਾ ਅਹਿਮ ਵਿਸ਼ਾ? ਤੁਸੀਂ ਵੀਕਐਂਡ ਦਾ ਪੁੱਛਿਆ ਨਹੀਂ। ਓ ਸੌਰੀ ਡਾਕਟਰ ਸਾਹਿਬ। ਓਕੇ, ਪਹਿਲਾਂ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਚਲੋ, ਅੱਜ ਦਾ ਤੁਸੀਂ ਨਹੀਂ ਪੁੱਛਿਆ, ਅਸੀਂ ਨਹੀਂ ਦੇਣਾ ਜਵਾਬ। ਓਕੇ। ਸਭ ਤੋਂ ਪਹਿਲਾਂ ਤਾਂ ਅਸੀਂ ਅੱਜ 3 ਸਾਡੇ ਬੜੇ ਅਹਿਮ ਇਤਿਹਾਸਕ ਦਿਹਾੜੇ ਨੇ ਸਿੱਖ ਇਤਿਹਾਸ ਦੇ। ਗੁਰੂ ਹਰਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਨ ਦਾ ਦਿਨ ਹੈ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਗੁਰਗੱਦੀ ਦਿਵਸ ਹੈ ਔਰ ਅੱਜ ਦੇ ਦਿਨ ਹੀ 20 ਅਕਤੂਬਰ 1708 ਨੂੰ ਅਬਚਲ ਨਗਰ ਨੰਦੇੜ, ਜਿਸ ਨੂੰ ਅਸੀਂ ਹਜ਼ੂਰ ਸਾਹਿਬ ਕਰਕੇ ਯਾਦ ਕਰਦੇ ਹਾਂ, ਸਾਡੇ ਪੰਜ ਤਖਤਾਂ 'ਚ ਪ੍ਰਮੁੱਖ ਤਖਤ ਹੈ ਜੀ। ਉਸ ਮੁਕਾਮ ਦੇ ਉੱਤੇ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ, ਗੁਰਗੱਦੀ ਬਖਸ਼ੀ ਔਰ ਗੁਰੂ ਗ੍ਰੰਥ ਗੁਰੂ ਪੰਥ ਦਾ ਸਿਧਾਂਤ ਹਮੇਸ਼ਾ ਦੇ ਲਈ ਜਿਹੜਾ ਹੈ ਉਸ ਨੂੰ ਇਸਟੈਬਲਿਸ਼ ਕੀਤਾ। ਔਰ ਇਹ ਗੱਲ ਅੱਜ ਬੜੀ ਅਹਿਮੀਅਤ ਰੱਖਦੀ ਹੈ ਜਦੋਂ ਕਿ ਅਸੀਂ ਦੇਹਧਾਰੀ ਗੁਰੂ ਡੰਮ 4 ਚੁਫੇਰੇ ਦੇਖ ਰਹੇ ਹਾਂ। ਕਿਵੇਂ 47 ਤੋਂ ਬਾਅਦ ਹਿੰਦੁਸਤਾਨ ਦੀ ਹਕੂਮਤ ਨੇ, ਉਹ ਰਾਧਾ ਸਵਾਮੀ ਹੋਣ, ਨਰਕਧਾਰੀ ਹੋਣ, ਆਸ਼ੂਤੋਸ਼, ਪਨਿਆਰਾ, ਔਰ ਅੱਜ ਤਾਂ ਇੱਕ ਪੂਰੀ ਇਹਨਾਂ ਦੀ ਇੱਕ, ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਜਿਵੇਂ ਨਿਊਕਲੀਅਰ ਵਾਰਫੇਅਰ ਹੈ, ਇਵੇਂ ਬਾਬਾ ਵਾਰਫੇਅਰ ਹੈ ਜਿਹੜੇ ਇਹਨਾਂ ਨੇ ਸਿੱਖਾਂ ਦੇ ਉੱਤੇ ਥੋਪੀ ਹੈ। ਸੋ ਇਹ ਸਾਰੇ ਮਾਹੌਲ ਦੇ ਵਿੱਚ ਔਰ ਹੁਣ ਅੱਜ ਜਦੋਂ ਕਿ ਇਹ ਸਾਰਾ ਡੇਰਾਵਾਦ ਪਹਿਲਾਂ ਬੇਸ਼ੱਕ ਇੱਕ ਗੌਣ ਰੂਪ ਦੇ ਵਿੱਚ ਪੋਲੀਟੀਕਲ ਫੋਰਸ ਸੀ, ਕਾਂਗਰਸ ਦੇ ਹੱਕ 'ਚ ਭੁਗਤਦੇ ਸੀ ਕਿਉਂਕਿ ਲੰਬਾ ਵਕਤ ਕਾਂਗਰਸ ਨੇ ਹਕੂਮਤ ਕੀਤੀ, ਪਰ ਹੁਣ ਕਿਵੇਂ ਇਹ ਖੁੱਲ੍ਹ ਕੇ ਸਾਹਮਣੇ ਆ ਗਏ ਨੇ ਔਰ ਪੋਲੀਟੀਕਲ ਹਥਿਆਰ ਦੇ ਤੌਰ 'ਤੇ ਬੀਜੇਪੀ ਔਰ ਹਿੰਦੂ ਤਵੀਆਂ ਦੇ ਹੱਥ ਠੋਕ ਕੇ ਬਣੇ ਹੋਏ ਨੇ। ਹਰਿਆਣੇ ਦੀਆਂ ਚੋਣਾਂ ਦੇ ਵਿੱਚ ਕਿਵੇਂ ਸੌਦਾ ਸਾਧ ਦੀ ਤਾਰੀਫ ਦੇ ਵਿੱਚ ਮੋਦੀ ਨੇ ਸਿਰਸੇ 'ਚ ਖਲੋ ਕੇ ਰਾਮ ਰਹੀਮ ਐਡਰੈਸ ਕਰਕੇ ਤਾਰੀਫ ਕੀਤੀ ਔਰ ਉਹਨੇ ਵੀ ਸਾਰੀਆਂ 90 ਸੀਟਾਂ 'ਤੇ ਬੀਜੇਪੀ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਸੋ ਇਸ ਸਾਰੇ ਦੇ ਵਿੱਚ ਇਹ ਬੜਾ ਇੰਪੋਰਟੈਂਟ ਬਣ ਜਾਂਦਾ ਹੈ ਕਿ ਅਸੀਂ ਇਸ ਮੁਬਾਰਕ ਦਿਨ ਨੂੰ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਹੈ, ਇਸ ਨੂੰ ਨਾ ਸਿਰਫ ਵੱਡੇ ਪੈਮਾਨੇ 'ਤੇ ਥਾਂ ਥਾਈਂ ਸੈਲੀਬ੍ਰੇਟ ਕਰੀਏ, ਜਿਹੜਾ ਇੱਕ ਰੁਝਾਨ ਕਈ ਥਾਂ 'ਤੇ ਹੁਣ ਐਸਟੈਬਲਿਸ਼ਡ ਹੈ, ਪਰ ਇਸ ਦੇ ਨਾਲ ਨਾਲ ਇਸ ਅਹਿਮੀਅਤ ਨੂੰ ਸਮਝੀਏ ਵੀ। ਕਿਉਂਕਿ ਬਹੁਤ ਵਾਰ ਹਾਲਾਂ ਅਸੀਂ ਜਦੋਂ ਵੀ ਵਿਚਾਰ ਕਰਦੇ ਹਾਂ ਗੁਰਬਾਣੀ ਦੇ ਇਸ ਮਹਾਨ ਖਜ਼ਾਨੇ ਦੀ, ਤੇ ਗੁਰਤਾ ਦੀ ਗੱਲ ਜਾਂ ਗੁਰੂ ਸ਼ਬਦ ਜ਼ਾਹਰ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ 'ਚੋਂ ਆਇਆ, ਜਿਸ ਦਾ ਮਤਲਬ ਹੈ ਹਨੇਰੇ ਨੂੰ ਖਾਣ ਵਾਲਾ। ਇਹ ਗ੍ਰੀ ਧਾਤੂ ਹੈ ਜਿਸ ਨੂੰ ਅਸੀਂ ਕਹਾਂਗੇ ਡਿਸਪੈਲਰ ਆਫ ਦਾ ਡਾਰਕਨੈਸ, ਜਿਹੜਾ ਹਨੇਰੇ ਨੂੰ ਖ਼ਤਮ ਕਰੇ ਔਰ ਚਾਨਣ ਦੇ। ਇਸ ਲਈ ਅਸੀਂ ਜਿਹੜਾ ਆਪਣੇ ਇਬਾਦਤ ਦੇ ਅਸਥਾਨ ਨੇ ਉਹਨਾਂ ਨੂੰ ਗੁਰਦੁਆਰਾ ਕਹਿੰਦੇ हैं, ਜਿਹੜਾ ਕਿ ਹਾਊਸ ਆਫ ਦਾ ਲਾਈਟ। ਔਰ ਵੈਸੇ ਹੁਣ ਜਿਹੜੇ ਇੱਕ ਨਵੀਂ ਇੰਟਰਪ੍ਰੀਟੇਸ਼ਨ ਵਿਧੀ ਆ ਰਹੀ ਹੈ ਕਿ ਗੁਰੂਦੁਆਰਾ ਬਾਈ ਦਾ ਗੁਰੂ, ਨਹੀਂ ਬਾਈ ਦਾ ਲਾਈਟ, ਬਾਈ ਦਾ ਡਿਵਾਈਨ 10 ਗੁਰੂਜ਼ ਔਰ ਗੁਰੂ ਗ੍ਰੰਥ ਸਾਹਿਬ। ਲੇਕਿਨ ਇਸ ਤੋਂ ਪਹਿਲਾਂ ਜਦੋਂ ਕਿ ਗੁਰੂ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ੀ, ਅਸੀਂ ਬਾਣੀ ਦੇ ਵਿੱਚ ਹੀ ਮੂਲ ਤੌਰ ਦੇ ਉੱਤੇ ਪੜ੍ਹਦੇ ਹਾਂ ਕਿ ਕਿਵੇਂ ਬਾਣੀ ਦਾ ਦਰਜਾ ਗੁਰੂ ਰੂਪ ਸੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ, ਕਿਉਂਕਿ ਇਹ ਇਲਾਹੀ ਫਰਮਾਨ ਸੀ। ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਫਰਮਾਇਆ ਕਿ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਤੇ ਜ਼ਾਹਰ ਸੀ ਕਿ ਧੁਰ ਦੀ ਬਾਣੀ। ਔਰ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਮੇਰਾ ਕੋਈ ਬੋਲ ਨਹੀਂ ਹੈ, ਇਹ ਤਾਂ ਹੁਕਮ ਹੈ ਔਰ ਹੁਕਮ ਦੇ ਵਿੱਚ ਜੋ ਆਇਆ ਹੈ ਉਸ ਨੂੰ ਮੈਂ ਕਹਿ ਰਿਹਾ। ਔਰ ਫਿਰ ਅਸੀਂ ਇਹ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਪਹਿਲਾਂ ਤੋਂ ਹੀ ਜਿਹੜਾ ਬਾਣੀ ਦਾ ਪੜ੍ਹਨਾ, ਬਾਣੀ ਦਾ ਸਤਿਕਾਰ, ਔਰ ਅਸੀਂ 5ਵੇਂ ਪਾਤਸ਼ਾਹ ਜਿਨ੍ਹਾਂ ਨੇ ਪਹਿਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰਾਮਸਰ ਸਾਹਿਬ ਵਿਖੇ ਤਿਆਰ ਕੀਤੀ 1604 'ਚ, 1 ਸਤੰਬਰ 1604 ਨੂੰ
ਰਾਮਸਰ ਤੋਂ ਨਗਰ ਕੀਰਤਨ ਦੇ ਰੂਪ 'ਚ ਲਿਆ ਕੇ ਸ਼੍ਰੀ ਹਰਿਮੰਦਰ ਸਾਹਿਬ 'ਚ ਉਹ ਬੀੜ ਨੂੰ ਪ੍ਰਕਾਸ਼ਮਾਨ ਕੀਤਾ। ਔਰ ਸਾਡੀ ਇਹ ਰਵਾਇਤ ਦੱਸਦੀ ਹੈ ਕਿ ਕਿਵੇਂ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਕਦੇ ਵੀ ਜਿਹੜੇ ਨੇ ਹਰਿਮੰਦਰ ਸਾਹਿਬ ਦੇ ਅੰਦਰ ਹਮੇਸ਼ਾ ਹੀ ਪ੍ਰਕਾਸ਼ ਰਿਹਾ ਬੀੜ ਦਾ ਜੀ, ਔਰ ਕਦੇ ਵੀ ਉਹ ਉੱਪਰ ਮੰਜੇ ਤੇ ਨਹੀਂ ਸੁੱਤੇ। ਅੱਜ ਵੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਜਿਸ ਨੂੰ ਅਸੀਂ ਰਵਾਇਤ ਕਹਿ ਲਈਏ ਜਾਂ ਇੱਕ ਪਰੰਪਰਾ ਕਿ ਜਦੋਂ ਮਹਾਰਾਜ ਦੀ ਬੀੜ ਪਹਿਲਾਂ ਸਵੇਰੇ ਪ੍ਰਕਾਸ਼ ਦੇ ਲਈ ਲਿਜਾਈ ਜਾਂਦੀ ਹੈ ਹਰਿਮੰਦਰ ਸਾਹਿਬ, ਬਹੁਤ ਸਾਰੇ ਸਾਡੇ ਵੀਰ ਭੈਣਾਂ ਦੇਖਦੇ ਨੇ ਟੈਲੀਵਿਜ਼ਨ ਤੇ ਲਾਈਵ ਵੀ, ਫਿਰ ਜਦੋਂ ਵਾਪਸ ਸ਼ਾਮ ਨੂੰ ਸੁਖਾਸਨ ਕੀਤਾ ਜਾਂਦਾ ਹੈ, ਵਾਪਸ ਲਿਆਂਦੀ ਜਾਂਦੀ ਹੈ, ਤੇ ਅਜੇ ਵੀ ਜਿਸ ਕਮਰੇ 'ਚ ਅਕਾਲ ਤਖਤ ਸਾਹਿਬ ਦੇ ਜਿੱਥੇ ਉਸ ਬੀੜ ਨੂੰ ਪ੍ਰਕਾਸ਼ਮਾਨ ਕੀਤਾ ਜਾਂਦਾ ਉਹਦੇ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ। ਇਹ ਸਿੰਬੋਲਿਕ ਰਿਮਾਈਂਡਰ ਹੈ ਕਿ ਗੁਰੂ ਅਰਜਨ ਸਾਹਿਬ ਜਿਹੜੇ ਨੇ ਆਪ ਥੱਲੇ ਜ਼ਮੀਨ ਦੇ ਉੱਤੇ ਸੌਂਦੇ ਸਨ ਔਰ ਗੁਰੂ ਗ੍ਰੰਥ ਸਾਹਿਬ ਨੂੰ ਉੱਪਰ ਪਲੰਘ ਤੇ ਬਿਰਾਜਮਾਨ ਕਰਦੇ ਸਨ, ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ, ਉਸ ਦੇ ਲਈ ਸ਼ਬਦ ਉਦੋਂ ਪੋਥੀ ਸਾਹਿਬ ਵੀ ਇਸਤੇਮਾਲ ਹੁੰਦਾ ਸੀ। ਫਿਰ ਸਾਡੇ ਇਤਿਹਾਸ ਦੀਆਂ ਗੁਰੂ ਹਰਿਰਾਏ ਸਾਹਿਬ ਜਿਨ੍ਹਾਂ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ, ਲਗਭਗ 31 ਸਾਲ ਦੀ ਉਮਰ 'ਚ ਉਹਨਾਂ ਨੇ ਉਹ ਜੋਤੀ ਜੋਤ ਸਮਾਏ। ਉਹਨਾਂ ਦੇ ਜੀਵਨ 'ਚ ਵੀ ਇੱਕ ਵਾਕਿਆ ਆਉਂਦਾ ਹੈ ਕਿ ਇੱਕ ਸ਼ਾਇਦ ਦੁਪਹਿਰ ਦਾ ਵਕਤ ਸੀ, ਉਹ ਆਰਾਮ ਕਰ ਰਹੇ ਸੀ ਤੇ ਕਿਤੇ ਦੂਰ ਦਰਾਡਿਓਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਆਈਆਂ ਔਰ ਉਹ ਬਾਣੀ ਪੜ੍ਹਦਿਆਂ ਉਸ ਗਲੀ 'ਚੋਂ ਗੁਜ਼ਰ ਰਹੀਆਂ ਸੀ ਉਸ ਮੁੱਖ ਸਥਾਨ 'ਤੇ ਜਾਣ ਲਈ ਜਿੱਥੇ ਕਿ ਉਹਨਾਂ ਦਾ ਠਹਿਰਾਵ ਸੀ। ਔਰ ਗੁਰੂ ਹਰਿਰਾਏ ਸਾਹਿਬ ਦੇ ਕੰਨਾਂ 'ਚ ਜਿਉਂ ਹੀ ਜਿਹੜੀ ਹੈ ਥੱਲੇ ਸੰਗਤ, ਔਰ ਉਸ ਵੇਲੇ ਹੁਣ ਤਾਂ ਸਭ ਕੁਛ ਪ੍ਰੋਫੈਸ਼ਨਲ ਹੋ ਗਿਆ, ਸਿੱਖੀ ਇਸ ਕਿਸਮ ਦਾ ਨਹੀਂ ਸੀ ਜਦੋਂ ਅਸੀਂ ਕੀਰਤਨ ਜਾਂ ਬਾਣੀ ਦਾ ਪ੍ਰਭਾਵ ਵੀ ਦੇਖਦੇ ਹਾਂ। ਇੱਕ ਜਿਹੜੀ ਸਾਡੀ ਰਵਾਇਤ ਜਾਂ ਪਰੰਪਰਾ ਰਹੀ ਹੈ ਉਹਨੂੰ ਜੋਟੀਆਂ ਨਾਲ ਸ਼ਬਦ ਪੜ੍ਹਨਾ ਜਾਂ ਜੋਟੀਆਂ ਦੇ ਸ਼ਬਦ, ਉਹਦੇ 'ਚ ਇਹ ਸੀ ਕਿ ਜੇ ਸਿੰਘ ਸਿੰਘਣੀਆਂ ਨੇ ਦੋ ਜਥੇ ਬਣ ਜਾਂਦੇ ਸੀ ਜਾਂ ਦੋ ਸੰਗਤਾਂ ਦੇ ਗਰੁੱਪ ਨੇ, ਇੱਕ ਜਿਹੜਾ ਬੜੇ ਪ੍ਰੇਮ ਨਾਲ ਉੱਚੀ ਉੱਚੀ ਇੱਕ ਤੁਕ ਜਿਹੜਾ ਹੈ ਗੁਰਬਾਣੀ ਦੀ ਬੋਲ ਰਿਹਾ, ਦੂਸਰਾ ਉਸ ਨੂੰ ਦੁਹਰਾ ਰਿਹਾ ਹੈ, ਫਿਰ ਉਹ ਆਵਾਜ਼ ਚੁੱਕ ਰਹੇ ਨੇ, ਉਹ ਉਹਨੂੰ ਦੁਹਰਾ ਰਹੇ ਨੇ। ਸੋ ਉਹਨੂੰ ਜੋਟੀਆਂ ਦੇ ਨਾਲ ਕਿ ਜੋਟੀ ਬਣਾ ਕੇ ਗਰੁੱਪ ਬਣਾ ਕੇ ਉਹ ਸ਼ਬਦ ਪੜ੍ਹੇ ਜਾਂਦੇ ਸੀ ਔਰ ਉਹਨਾਂ ਦਾ ਇੱਕ ਬੜਾ ਆਨੰਦ ਔਰ ਰਸ ਹੁੰਦਾ ਸੀ। ਅਸੀਂ ਬਚਪਨ ਦੇ ਵਿੱਚ ਪ੍ਰਭਾਤ ਫੇਰੀਆਂ ਵੇਲੇ ਜਾਂ ਨਗਰ ਕੀਰਤਨ ਵੇਲੇ ਉਹ ਸੀ, ਹੁਣ ਤਾਂ ਜਿਹੜਾ ਉਹ ਆਲੇ ਦੁਆਲੇ ਖਲੋਤੇ ਹੁੰਦੇ ਨੇ, ਉਹ ਵੱਡੇ ਵੱਡੇ ਜਿਹੜੇ ਨੇ ਉਹ ਝਾਕੀਆਂ ਵਰਗੇ ਫਲੋਟ ਬਣ ਗਏ, ਉੱਥੇ ਵੀ ਇੱਥੇ ਵੀ ਲੋਕ ਜਿਹੜੇ ਨੇ ਉਹ ਚਾਹ ਸਮੋਸਿਆਂ ਦੇ ਚਾਰ ਚੁਫੇਰੇ ਸਟਾਲ ਲੱਗੇ ਹੁੰਦੇ ਨੇ, ਭੀੜ ਉੱਥੇ ਹੀ ਲੱਗੀ ਹੁੰਦੀ ਹੈ। ਤੇ ਹੈ ਨੇ ਅਜੇ ਵਿਚਾਰੇ ਕੁਛ ਪ੍ਰੇਮੀ ਜਿਹੜੇ ਪੜ੍ਹਦੇ ਜਾਂਦੇ ਨੇ, ਪਰ ਉਹ ਵੀ ਜਿਹੜਾ ਸਾਰਾ ਮਾਹੌਲ ਜਿਹੜਾ ਉਹ ਡਿਫਰੈਂਟ ਹੁੰਦਾ। ਹੁਣ ਉਹ ਤੁਸੀਂ ਉਹਦਾ ਨਾਂ ਵੀ ਜਿਨ੍ਹਾਂ ਨੇ ਜਲੂਸ, ਹਾਲਾਂਕਿ ਜਲੌ 'ਚੋਂ ਆਇਆ ਸੀ, ਇੱਕ ਜ਼ਮਾਨਾ ਸੀ ਵੀ ਉਹ ਜਲੌ ਦੀ ਗੱਲ ਸੀ, ਲੇਕਿਨ ਜਦੋਂ ਨਗਰ ਕੀਰਤਨ ਆਇਆ ਤਾਂ ਫਿਰ ਇਹਦਾ ਸੀ ਕਿ ਭਾਈ ਕੀਰਤਨ ਦਾ ਪ੍ਰਭਾਵ ਹੋਏ, ਲੇਕਿਨ ਨਾ ਉਹ ਜਲੌ ਰਿਹਾ ਨਾ ਕੀਰਤਨ ਰਿਹਾ, ਕੋਈ ਹੋਰ ਹੀ ਬਣ ਗਿਆ, ਉਹ ਖਾਣ ਪੀਣ ਵਾਲਾ ਚਾਹ ਫੇਰੀਆਂ ਹੀ ਬਣ ਗਈਆਂ। ਪ੍ਰਭਾਤ ਫੇਰੀਆਂ ਵੀ ਇੱਕ ਘਰੋਂ ਨਿਕਲਦੇ ਨੇ ਜਾ ਕੇ ਦੂਜੇ 'ਚ ਵੜ ਜਾਂਦੇ ਨੇ, ਕਈਆਂ ਨੇ ਏਡੇ ਲਿਫਾਫੇ ਭਰੇ ਹੁੰਦੇ ਜਦੋਂ ਤੱਕ ਘਰੇ ਮੁੜਦੇ ਨੇ ਕਿ ਵੀ ਅਗਲੇ 5 ਦਿਨ ਦਾ ਪੂਰਾ ਕੋਲੈਸਟਰੋਲ ਇਕੱਠਾ ਕਰ ਲਿਆ ਜੀ। ਸੋ ਉਹ ਇੱਕ ਡਿਫਰੈਂਟ ਮਾਹੌਲ, ਸੋ ਉਹ ਪੀਰੀਅਡ ਸੀ ਕਿ ਜਦੋਂ ਸੰਗਤਾਂ ਉਸ ਪ੍ਰੇਮ ਦੇ ਵਿੱਚ ਪੜ੍ਹਦੀਆਂ ਲੰਘ ਰਹੀਆਂ ਜਾ ਰਹੀਆਂ ਨੇ ਉੱਥੋਂ, ਔਰ ਗੁਰੂ ਸਾਹਿਬ ਦੇ ਕੰਨਾਂ 'ਚ ਆਵਾਜ਼ ਪਈ, ਉਹ ਅੱਬੜਵਾਏ ਉੱਠੇ ਔਰ ਉਹਨਾਂ ਦਾ ਉੱਠਦਿਆਂ ਜਿਵੇਂ ਤੇਜ਼ੀ ਦੇ ਨਾਲ ਹੋਇਆ, ਉਹਨਾਂ ਦਾ ਗੋਡਾ ਜਿਹੜਾ ਹੈ ਉਸ ਦੀ ਪਲੰਘ ਦੀ ਜਿਹੜੀ ਹੀ ਹੈ ਉਹਦੇ ਨਾਲ ਵੱਜਿਆ, ਕਾਫੀ ਜ਼ਖਮੀ ਹੋਏ। ਔਰ ਉਹਨਾਂ ਨੂੰ ਪੁੱਛਿਆ ਜਿਹੜੇ ਸਿੱਖ ਨੇ ਕਿ ਮਹਾਰਾਜ ਇਹ ਤਾਂ ਬਾਣੀ ਤੁਹਾਡੀ ਹੈ, ਤੁਹਾਡੇ 'ਚੋਂ ਆਈ ਹੈ, ਗੁਰੂ ਸਾਹਿਬਾਨ ਨਾਨਕ ਜੋਤ ਹੋ ਤੁਸੀਂ, ਸੋ ਫਿਰ ਤੁਸੀਂ ਇੰਨਾ ਕਿਉਂ ਤਰੱਦਦ ਕੀਤਾ, ਤੁਸੀਂ ਜਿਹੜੀ ਹੈ ਸੱਟ ਲਵਾਈ? ਤੇ ਗੁਰੂ ਸਾਹਿਬ ਨੇ ਫਰਮਾਇਆ ਨਹੀਂ, ਇਹ ਬਾਣੀ ਜਿਹੜਾ ਹੈ ਇਹ ਪਰਮੇਸ਼ਰ ਰੂਪ ਹੈ, ਇਸ ਦਾ ਰੁਤਬਾ ਨਿਰੰਕਾਰ ਦਾ ਦੇ ਦੇਸ਼ ਤੋਂ ਇਹ ਆਈ ਹੈ, ਔਰ ਜਦੋਂ ਕੋਈ ਬਾਣੀ ਪੜ੍ਹ ਰਿਹਾ ਹੈ ਤੇ ਫਿਰ ਤੁਸੀਂ ਸੁੱਤੇ ਪਏ ਹੋਵੋ ਜਾਂ ਦੂਰ ਨਹੀਂ, ਅਦਬ ਦੇ ਨਾਲ ਬਾਣੀ ਦੇ ਸਤਿਕਾਰ 'ਚ ਖਲੋਣਾ ਹੀ ਬਣਦਾ। ਸੋ ਮੈਂ ਸਮਝਦਾ ਵੀ ਕੁਛ ਚੀਜ਼ਾਂ ਜਿਹੜੀਆਂ ਸਾਡੇ ਲਈ ਇੱਕ ਉਹਨਾਂ ਨੇ ਗੁਰੂ ਸਾਹਿਬ ਨੇ ਰੱਖੇ ਨੇ ਯਾਰਡ ਸਟਿਕ ਦੇ ਤੌਰ 'ਤੇ, ਅਸੀਂ ਉਹਨਾਂ ਨੂੰ ਜੇ ਫੋਲੋ ਕਰੀਏ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ, ਪਰ ਜੇ ਸਿਰ ਹੀ ਅੜਾਉਣਾ ਹੋਏ ਤਾਂ ਸਿਰ ਅੜਾਉਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਸੋ ਇਹ ਮੈਂ ਵੇਰਵਾ ਇਸ ਲਈ ਦਿੱਤਾ ਹੈ ਕਿ ਉਹ ਆਦਿ ਬੀੜ ਗੁਰੂ ਅਰਜਨ ਸਾਹਿਬ ਦੀ, ਜਿਸ ਦੇ ਵਿੱਚ ਜਿਹੜਾ ਗੁਰੂ ਅਰਜਨ ਸਾਹਿਬ ਨੇ ਉਸ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਕੀਤਾ, ਔਰ ਫਿਰ 10ਵੇਂ ਪਾਤਸ਼ਾਹ ਨੇ ਆਪਣੇ ਅਨੰਦਪੁਰ ਸਾਹਿਬ ਨਿਵਾਸ ਦੇ ਦੌਰਾਨ ਔਰ ਬਾਅਦ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਰੂਪ ਦੇ ਵਿੱਚ ਨਮਸਕਾਰ ਕਰਦੇ ਹਾਂ, ਨਤਮਸਤਕ ਹੁੰਦੇ ਹਾਂ, ਉਸ ਦੇ ਅੱਗੇ ਜਿਹੜਾ ਝੁਕਦੇ ਹਾਂ, ਇਹ ਭੀੜ ਜਿਸ ਨੂੰ ਦਮਦਮੀ ਭੀੜ ਕਿਹਾ ਜਾਂਦਾ ਹੈ।
ਦਮਦਮੀ ਬੀੜ ਇਸ ਲਈ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤਿਆਰ ਕਰਵਾਈ ਗਈ। ਹਾਲਾਂਕਿ ਇੱਕ ਵਿਚਾਰ ਇਹ ਵੀ ਹੈ, ਦਮਦਮਾ ਸਾਹਿਬ ਥਾਂ ਥਾਂ 'ਤੇ ਨੇ, ਅਨੰਦਪੁਰ ਸਾਹਿਬ 'ਚ ਵੀ ਹੈ। ਕੁਝ ਸਕਾਲਰਸ ਦਾ ਖਿਆਲ ਹੈ ਵੀ ਇਹ ਕੰਪਲੀਟ ਈਵਨ ਉੱਥੇ ਵੀ ਹੋ ਗਈ ਸੀ ਜਾਂ ਕੀ ਹੈ, ਲੇਕਿਨ ਜਿਹੜੀ ਐਸਟੈਬਲਿਸ਼ ਸਾਡੀ ਪਰੰਪਰਾ ਹੈ ਕਿ ਗੁਰੂ ਸਾਹਿਬ ਲਗਭਗ 9-10 ਮਹੀਨੇ ਦੇ ਸਟੇ ਦੇ ਦੌਰਾਨ ਇਸ ਬੀੜ ਨੂੰ ਦਮਦਮਾ ਸਾਹਿਬ ਵਿਖੇ, ਤਖਤ ਸਾਹਿਬ ਵਿਖੇ ਜਿਹੜਾ ਉਹ ਮੁਕੰਮਲ ਰੂਪ ਦਿੱਤਾ ਗਿਆ। ਜਿਸ ਤਰ੍ਹਾਂ ਜਿਹੜੀ ਪਹਿਲੀ ਬੀੜ ਆਦਿ ਬੀੜ ਸੀ ਜਿਹੜੀ ਗੁਰੂ ਅਰਜਨ ਸਾਹਿਬ ਨੇ ਜਿਸ ਦਾ ਸੰਕਲਨ ਕੀਤਾ ਹੈ, ਉਸ ਦੇ ਸਕਰਾਈਬ ਜਾਂ ਲਿਖਾਰੀ ਭਾਈ ਗੁਰਦਾਸ ਜੀ ਸਨ, ਔਰ ਇਹ ਜਿਹੜੀ ਦਮਦਮਾ ਸਾਹਿਬ ਵਿਖੇ ਬੀੜ ਤਿਆਰ ਕੀਤੀ ਇਸ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਸਨ ਜੀ। ਔਰ ਇਸ ਜਿਹੜੇ ਅੱਜ ਇੱਕ ਓਅੰਕਾਰ ਤੋਂ ਇਸ ਦੀ ਸ਼ੁਰੂਆਤ ਹੈ ਐਂਡ 18, 10, 20, 1430 ਅੰਗ ਨੇ, ਔਰ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 5894 ਸ਼ਬਦ ਨੇ ਟੋਟਲ ਗੁਰੂ ਗ੍ਰੰਥ ਸਾਹਿਬ, ਜਿਹਦੇ ਵਿੱਚ 2216 ਸ਼ਬਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਨੇ। ਉਹਨਾਂ ਤੋਂ ਇਲਾਵਾ ਜਿਹੜੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, 5 ਹੋਰ ਗੁਰੂ ਸਾਹਿਬਾਨ, ਪਹਿਲੇ 5 ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ, ਔਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ। ਔਰ ਇਹਨਾਂ ਤੋਂ ਇਲਾਵਾ ਜਿਹੜੇ 937 ਸ਼ਬਦ ਨੇ ਉਹ 15 ਭਗਤਾਂ ਔਰ 11 ਭੱਟਾਂ ਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕ੍ਰਮ ਹੈ ਉਹ ਰਾਗਾਂ ਦੇ ਵਿੱਚ ਹੈ, 31 ਰਾਗ ਨੇ ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਦਰਜ ਹੈ। ਸੋ ਇਹ ਜਿਹੜਾ ਸੰਪੂਰਨ ਰੂਪ ਗੁਰੂ ਗ੍ਰੰਥ ਸਾਹਿਬ ਦਾ, ਜਿਸ ਦੇ ਵਿੱਚ 10ਵੇਂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਵੀ ਜਿਹੜਾ ਐਡ ਕੀਤਾ, ਇਹੀ ਦਮਦਮਾ ਸਾਹਿਬ ਵਿਖੇ ਤਿਆਰ ਜਿਹੜੀ ਮੁਕੰਮਲ ਬੀੜ ਹੈ, ਦਮਦਮੀ ਬੀੜ, ਇਸ ਨੂੰ ਹੀ ਅੱਜ ਦੇ ਦਿਨ ਹਜ਼ੂਰ ਸਾਹਿਬ ਵਿਖੇ 10ਵੇਂ ਪਾਤਸ਼ਾਹ ਨੇ ਗੁਰਗੱਦੀ ਬਖਸ਼ੀ, ਉਸ ਦੇ ਅੱਗੇ ਸਿਰ ਝੁਕਾਇਆ, ਔਰ ਜਿਹੜਾ ਅਸੀਂ ਰੋਜ਼ਾਨਾ ਇਹ ਦੋਹਰਾ ਪੜ੍ਹਦੇ ਹਾਂ, ਕਈ ਥਾਂ 'ਤੇ ਹੁਣ ਇਹ ਵੀ ਹਕੂਮਤਾਂ ਦੇ ਅਸਰ ਕਹੋ ਜਾਂ ਆਪਣੀ ਕਾਹਲੀ ਕਹੋ ਜਾਂ ਇੱਕ ਗਿਣੀ ਮਿਥੀ ਸਾਜ਼ਿਸ਼ ਕਹੋ, ਕਈ ਥਾਂ 'ਤੇ ਹੁਣ ਇਹ ਦੋਹਰਾ ਵੀ ਪੜ੍ਹਨ ਤੋਂ ਗੁਰੇਜ਼ ਕੀਤਾ ਜਾਂਦਾ ਜੀ। ਔਰ ਇਹ ਰਿਮਾਈਂਡਰ ਹੈ ਕਿ ਵੀ ਕੀ ਹੈ ਸਾਡੇ ਲਈ ਆਦੇਸ਼ ਗੁਰੂ ਸਾਹਿਬ ਦਾ, ਔਰ ਉਹ ਦੋਹਰਾ ਅਸੀਂ ਪੜ੍ਹਦੇ ਹਾਂ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ ਲੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ। ਜਿਹੜੀ ਸਾਡੀ ਪਰੰਪਰਾ ਇਤਿਹਾਸ ਦੱਸਦਾ ਹੈ ਕਿ ਅਸੀਂ ਕਿਵੇਂ ਇਸ ਤੋਂ ਟੁੱਟੇ हैं ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਕਾਨਸੈਪਟ ਤੋਂ। 10ਵੇਂ ਪਾਤਸ਼ਾਹ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ਦੇ ਨੇ, ਉਸ ਦੇ ਨਾਲ ਹੀ ਸਾਡੀਆਂ 3 ਜਿਹੜੀਆਂ ਨੇ ਇਤਿਹਾਸਕ ਇਹ ਸਾਡੇ 7 ਨੇ ਸਬੂਤ ਨੇ ਕਿ ਕਿਵੇਂ ਖਾਲਸਾ ਪੰਥ ਨੂੰ ਕਿਵੇਂ ਗੁਰੂ ਰੂਪ ਕਰਕੇ 10ਵੇਂ ਪਾਤਸ਼ਾਹ ਨੇ ਵਡਿਆਇਆ ਜੀ। ਔਰ ਇੱਥੇ ਵੀ ਜਿਹੜੇ ਬੇਸ਼ੱਕ ਇਹ ਦਿਓਰਾ ਮੂਰਤੀਮਾਨ ਹੈ, ਇਹਦੇ 'ਚ 3 ਅੱਡ-ਅੱਡ ਭਾਈ ਨੰਦ ਲਾਲ ਜੀ, ਭਾਈ ਪ੍ਰਹਿਲਾਦ ਸਿੰਘ ਜੀ, ਉਹਨਾਂ ਦੀਆਂ ਭਾਈ ਦਇਆ ਸਿੰਘ, ਉਹਨਾਂ ਦੀਆਂ 2-2 ਕਪਲੇਟ ਨੇ, ਪਰ ਇਸ ਤੋਂ ਇਲਾਵਾ ਜਿਹੜੇ ਪੋਪੂਲਰ ਸ਼ਬਦ ਸਾਡੀਆਂ ਯਾਦਾਂ 'ਚ, ਸਾਡੀ ਪਰੰਪਰਾ 'ਚ ਰਹੇ ਕਿ ਗੁਰੂ ਸਾਹਿਬ ਨੇ ਫਰਮਾਇਆ ਕਿ ਸਿੱਖਾਂ ਨੇ ਕਿਹਾ ਮਹਾਰਾਜ ਸਾਨੂੰ ਕਿਹਦੇ ਲੜ ਲਾ ਚੱਲਿਓ, ਤੇ ਸਤਿਗੁਰੂ ਨੇ ਫਰਮਾਇਆ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਕਿ ਤੁਸੀਂ, ਔਰ ਕਈ ਥਾਂ ਤੇ ਹੁਣ ਮੈਂ ਦੇਖਦਾ ਵੀ ਪੂਜਾ ਅਕਾਲ ਕੀ ਦੀ ਥਾਂ ਤੇ ਓਟ ਅਕਾਲ ਕੀ ਸ਼ਬਦ ਵੀ ਇਸਤੇਮਾਲ, ਹਾਲਾਂਕਿ ਕੋਈ ਫਰਕ ਨਹੀਂ ਪੈਂਦਾ ਜੀ, ਪਰ ਮੈਂ ਸਮਝਦਾ ਵੀ ਜਦੋਂ ਅਸੀਂ ਥੋੜੀ ਬਹੁਤ ਤਬਦੀਲੀ ਸ਼ੁਰੂ ਕਰ ਦਿੰਦੇ ਹਾਂ, ਫਿਰ ਜਿਹੜਾ ਓਰੀਜਨਲ ਚੱਲ ਰਿਹਾ ਹੁੰਦਾ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ। ਔਰ ਆਲਰੇਡੀ ਉਹ ਬੇਸ਼ੱਕ ਨਾਮਧਾਰੀ ਹੋਣ ਜਿਨ੍ਹਾਂ ਨੇ ਡੇਰੇਦਾਰ ਪਰੰਪਰਾ ਕਾਇਮ ਰੱਖੀ, ਉਹ 10ਵੇਂ ਪਾਤਸ਼ਾਹ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਤੋਂ ਹੀ ਲੰਬਾ ਵਕਤ ਮੁਨਕਰ ਰਿਹਾ। ਲੰਬੀ ਕਹਾਣੀ ਘੜ ਲਈ ਉਹਨਾਂ ਨੇ ਕਿ 10ਵੇਂ ਪਾਤਸ਼ਾਹ ਨਿਕਲ ਗਏ ਸੀ, ਉਹਨਾਂ ਨੇ 4 ਚਫੇਰੇ ਕਨਾਤਾਂ ਲਵਾ ਕੇ ਜਿਹੜਾ ਅੰਗੀਠਾ ਜਿਹੜਾ ਤਿਆਰ ਕੀਤਾ ਸੀ ਉਸ 'ਚੋਂ ਨਿਕਲ ਗਏ, ਫਿਰ ਉਹ ਨਾਭੇ ਦੀ ਨੇੜੇ ਆ ਗਏ, ਨਾਭੇ ਦੀ ਝੀੜੀ 'ਚ ਅਜਾਪਾਲ ਸਿੰਘ ਬਣ ਕੇ ਉਹ ਜਿਹੜੇ ਨੇ ਫਿਰ ਬੜੀ ਲੰਬੀ ਉਮਰ ਤਪੱਸਿਆ ਕਰਦੇ ਰਹੇ, ਔਰ ਬਾਅਦ ਦੇ ਵਿੱਚ ਉਹਨਾਂ ਨੇ ਬਲਾਕਾ ਸਿੰਘ ਨੂੰ ਦਿੱਤੀ ਗੱਦੀ। ਉਹਨਾਂ ਨੇ ਆਪਣਾ ਉਹ ਜਿਹੜਾ ਗੁਰੂਡਮ ਸੀ ਉਹਨੂੰ ਜਸਟੀਫਾਈ ਕਰਨ ਲਈ ਇਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਇਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅੱਜ ਉਹ ਰਾਧਾ ਸੁਆਮੀ ਹੋਣ, ਸੌਦਾ ਸਾਧ ਹੋਏ, ਸਾਰੇ ਲੋਕ ਹੋਣ,
ਕਿਵੇਂ ਉਹ ਗੁਰੂ ਡੰਮ ਜਿਹੜਾ ਹੈ ਉਦੋਂ ਦਾ ਅੱਜ ਬਰਾਬਰ ਪੂਰਾ ਸਰਕਾਰੀ ਸ਼ਹਿ ਦੇ ਨਾਲ ਜਿਹੜਾ ਹੈ ਉਹ ਖੜਾ ਕੀਤਾ ਗਿਆ। ਸੋ ਮੁੱਢਲੇ ਤੌਰ ਦੇ ਉੱਤੇ ਇਹ ਸ਼ਬਦ ਇਸ ਗੱਲ ਨੂੰ ਦੇ ਉੱਤੇ ਐਮਫੇਸਾਈਜ਼ ਕਰਦੇ ਨੇ ਕਿ ਸਿਰਫ ਇੱਕ ਅਕਾਲ ਪੁਰਖ ਦੇ ਉੱਤੇ ਟੇਕ ਰੱਖਣੀ ਹੈ। ਇੱਕ ਅਕਾਲ ਪੁਰਖ ਤੋਂ ਬਿਨਾਂ ਕੋਈ ਦੇਵੀ, ਕੋਈ ਦੇਵਤਾ, ਕੋਈ ਮੜੀ, ਕੋਈ ਮਸਾਣ, ਕੋਈ ਕਬਰ, ਕੋਈ ਸਰਾਧ, ਕੋਈ ਦੀਵੇ, ਕੋਈ ਫੁੱਲ, ਕੋਈ ਜੋਤਿਸ਼, ਕੋਈ ਜੰਤਰ, ਕੋਈ ਮੰਤਰ, ਕੋਈ ਤੰਤਰ, ਇਹਦੀ ਕੋਈ ਥਾਂ ਨਹੀਂ। ਔਰ 10ਵੇਂ ਪਾਤਸ਼ਾਹ ਦੀਆਂ ਜਿਹੜੀਆਂ ਅਸੀਂ ਉਹਨਾਂ ਦੀਆਂ ਲਿਖਤਾਂ, ਉਹਨਾਂ ਦੀਆਂ ਦੀ ਬਾਣੀ ਅਸੀਂ ਪੜ੍ਹਦੇ ਹਾਂ, ਜਦੋਂ ਗੁਰੂ ਸਾਹਿਬ ਇਹ ਯਾਦ ਕਰਵਾਉਂਦੇ ਨੇ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਠ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਕਿ ਖਾਲਸਾ ਉਹੀ ਕਹਾਣ ਦਾ ਹੱਕਦਾਰ ਹੈ ਜਿਹੜਾ ਜਾਗਤ ਜੋਤ ਇੱਕ ਨਿਰੰਕਾਰ ਦੇ ਵਿੱਚ ਯਕੀਨ ਰੱਖਦਾ ਹੈ। ਪੂਜਾ ਅਕਾਲ ਕੀ, ਉਹਨੇ ਕੋਈ ਗੌਰ ਮੜੀ ਮਠ, ਗੌਰ ਕਬਰ ਨੂੰ ਕਹਿੰਦੇ ਨੇ, ਮੜੀਆਂ ਜਿਹੜੀਆਂ ਅੱਜ ਤਾਂ ਜਠੇਰੇ ਬਣਾ ਲਏ, ਖੇਤਾਂ ਦੇ ਵਿੱਚ ਹੀ ਜਠੇਰੇ ਬੈਠੇ ਵੀ ਡੀਕ ਰਹੇ ਨੇ ਜਿਵੇਂ ਜਠੇਰੇ, ਕਿ ਅਮਰੀਕਾ ਤੋਂ ਕੋਈ ਜਾਏਗਾ, ਜਾ ਕੇ ਉੱਥੇ ਅਖੰਡ ਪਾਠ ਕਰਾਏਗਾ ਜਠੇਰਿਆਂ ਦੇ। ਉਹ ਸਾਰਾ ਜਿਹੜੀ ਹਿੰਦੂਆਈਜ਼ਡ ਜਿਹੜੀਆਂ ਕਬਰਾਂ, ਮਰਿਆਂ, ਇੱਧਰ ਉੱਧਰ ਪੀਰਾਂ ਦੇ, ਹਰ ਪਿੰਡ ਦੇ ਵਿੱਚ 9 ਗਜ਼ੇ ਪੀਰ ਜੰਮ ਪਏ ਨੇ। ਸੋ ਇਹ ਸਾਰਾ ਜਿਹੜਾ ਇਸ ਤੋਂ ਗੁਰੂ ਸਾਹਿਬ ਨੇ ਵਰਜਿਆ ਸੀ ਕਿ ਕੋਈ ਮੱਠਾਂ ਦੀ ਪੂਜਾ। ਨਵਜੋਤ ਸਿੱਧੂ ਦੌੜਿਆ ਹੁੰਦਾ ਸ਼ਿਵ ਭੋਲੇਨਾਥ ਦਾ ਬਣਿਆ ਚੇਲਾ, ਜੀ ਮੈਂ ਸ਼ਿਵ ਜੀ ਦੇ ਸਾਰੇ ਮੱਠਾਂ ਤੇ ਗਿਆ, ਮੈਂ ਉੱਥੇ ਗਿਆ, ਮੈਂ ਇੱਥੇ ਗਿਆ। ਤੇ ਇੱਥੇ ਗੁਰੂ ਦੀ ਹਦਾਇਤ ਹੈ ਕਿ ਗੌਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ, ਜੇ ਰੱਬ ਨਹੀਂ ਹੈ ਤੇ ਸਾਰਾ ਫਰਾਡ ਹੈ। ਔਰ ਪੂਰਨ ਜੋਤ ਜਗੈ ਘਟ ਮੈਂ, ਜਦੋਂ ਉਹ ਪੂਰਨ ਜੋਤ ਨਿਰੰਕਾਰ ਦੀ ਤੁਹਾਡੇ ਘਟ ਅੰਦਰ, ਦਿਲ ਅੰਦਰ ਤੁਸੀਂ ਮਹਿਸੂਸ ਕਰਦੇ ਹੋ, ਤਬ ਖਾਲਸ ਤਾਹੇ ਨਿਖਾਲਸ, ਫਿਰ ਖਾਲਸਾ ਉਹ ਕਹਾਣ ਦਾ ਹੱਕਦਾਰ ਹੈ ਖਾਲਸਾ। ਔਰ ਦੂਸਰੀ ਗੁਰੂ ਦੀ ਹਦਾਇਤ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ। ਹੁਣ ਪਰਚਾ ਕੀ ਹੈ ਕਿ ਜਦੋਂ ਵੀ ਸਾਡੇ ਜ਼ਿੰਮੇ, ਸਾਡੇ ਮਨ ਦੇ ਵਿੱਚ ਕੋਈ ਸ਼ੰਕਾ, ਕੋਈ ਦੁਬਿਧਾ, ਕੋਈ ਡੋਲਣ, ਕੋਈ ਸਾਡੇ ਜ਼ਿੰਦਗੀ ਦੇ ਅਧਿਆਤਮਕ ਦੁਨਿਆਵੀ ਕੋਈ ਵੀ ਜਿਹੜੇ ਨੇ ਉਹ ਸਾਡੇ 'ਚ ਸਵਾਲ ਉੱਠਦੇ ਨੇ, ਤੇ ਉਸ ਦੇ ਲਈ ਅਸੀਂ ਓਟ ਬਾਣੀ ਦੀ ਤੱਕਣੀ, ਗੁਰੂ ਅੱਗੇ ਅਰਦਾਸ ਕਰਨੀ ਹੈ, ਗੁਰੂ ਦਾ ਹੁਕਮਨਾਮਾ ਲੈਣਾ। ਹੁਣ ਸ਼ਕਤੀ ਜਿਹੜੀ ਹੈ, ਜਦੋਂ ਅਸੀਂ ਅਰਦਾਸ ਕੀ ਹੈ, ਅਰਦਾਸ ਆਜ਼ੀ ਦੇ ਨਾਲ ਆਪਣੇ ਆਪ ਨੂੰ ਅਕਾਲ ਪੁਰਖ ਦੇ, ਨਿਰੰਕਾਰ ਦੇ, ਰੱਬ ਦੇ ਸਬਮਿਟ ਕਰ ਦੇਣੇ ਕਿ ਹੇ ਸਤਿਗੁਰੂ, ਮੈਂ ਇਸ ਚੋਂ ਗੁਜ਼ਰ ਰਿਹਾ ਜਾਂ ਇਸ ਚੋਂ ਮੈਂ ਗੁਜ਼ਰ ਰਹੀ ਹਾਂ, ਤੁਸੀਂ ਰਸਤਾ ਦੱਸੋ। ਹੁਣ ਗੁਰਬਾਣੀ ਦੇ ਵਿੱਚ ਇਹ ਜਦੋਂ ਅਸੀਂ ਦੁਨਿਆਵੀ ਗੱਲਾਂ ਵੀ ਕਰਦੇ ਹਾਂ ਕਿ ਭਾਈ ਦੁਨਿਆਵੀ ਵੀ ਚੈਲੰਜਸ ਅਸੀਂ ਬਾਣੀ ਤੋਂ ਜਾਂ ਅਕਾਲ ਪੁਰਖ ਦੇ ਸਨਮੁਖ ਜਿਹੜਾ ਹੀ ਰੱਖਣੇ ਹੁੰਦੇ ਨੇ, ਕਿਉਂਕਿ ਅਲਟੀਮੇਟਲੀ ਅਧਿਆਤਮ ਦੀ ਤਰੱਕੀ ਵੀ ਤੁਹਾਡੇ ਅੰਦਰ ਨਾਲ ਜੁੜੀ ਹੋਈ ਹੈ। ਰੱਬ ਤਾਂ ਅੰਦਰ ਬੈਠਾ ਨਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਉਹ ਤਾਂ ਨਾਲ ਬੈਠਾ। ਔਰ ਜਦੋਂ ਅਸੀਂ ਕਿਸੇ ਚੀਜ਼ ਚੋਂ ਗੁਜ਼ਰਦੇ ਹਾਂ, ਅਲਟੀਮੇਟਲੀ ਜਿਹੜਾ ਸਾਡਾ ਆਨਸਰ ਹੈ, ਬਜਾਏ ਕਿ ਅਸੀਂ ਜਾ ਕੇ, ਹੁਣ ਇੱਥੇ ਕਈ ਵਾਰੀ ਚੰਗੇ ਚੰਗੇ ਰਾਗੀ ਲੀਡਰ ਉਂਗਲਾਂ 'ਚ 4-4 ਨਗ ਪਾਏ ਹੁੰਦੇ ਨੇ, ਸੁਖਬੀਰ ਬਾਦਲ ਦੇ 4 ਪਾਏ ਹੋਏ ਨੇ, ਦੂਜੇ ਨੇ ਉਹ ਮੁਰਦੇ ਨਗ ਪਤਾ ਨਹੀਂ ਕਿਹਨੇ ਜਿਹਨਾਂ ਨੇ ਪਾਏ ਨੇ, ਉਹਨਾਂ ਦਾ ਆਪਣਾ ਹਾਲ ਕੀ ਹੈ ਜਿਨ੍ਹਾਂ ਨੇ ਪਵਾਏ ਹੋਏ ਨੇ। ਸੋ ਇਹ ਸਾਰਾ ਉਸ ਨਿਰੰਕਾਰ ਤੋਂ ਟੁੱਟਣੇ। ਔਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਸ਼ੁਭ ਦਿਨ ਕਿਹੜਾ ਹੈ, ਗ੍ਰਹਿ ਕਦੋਂ ਚੰਗੇ ਨੇ ਮਾੜੇ ਨੇ, ਉਹ ਕਿਹੜੇ ਗ੍ਰਹਿ ਗੁਰੂ ਨੇ ਕਿਹਾ ਕਿ ਵੀ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੁ ਨਵ। ਇਹਨਾਂ ਨੂੰ ਕੀ ਪਤਾ ਹੈ? ਇਹ ਨਿਰੰਕਾਰ ਦੀ ਸਾਰੀ ਕਾਇਨਾਤ ਹੈ, ਨਿਰੰਕਾਰ ਦੀ ਮਰਜ਼ੀ ਹੈ ਕਿ ਕਿਵੇਂ ਉਸ ਨੇ ਕਿੱਥੇ ਰੱਖਣਾ। ਔਰ ਇਹ ਜਿਹੜਾ ਜਦੋਂ ਅਸੀਂ ਸ਼ਬਦ ਦਾ ਆਧਾਰ, ਗੁਰਬਾਣੀ ਦਾ ਆਧਾਰ ਜੀਵਨ ਦੇ ਅੰਦਰ ਅਸੀਂ ਸੇਧ ਗੁਰਬਾਣੀ ਤੋਂ ਲੈਂਦੇ ਹਾਂ, ਤੇ ਗੁਰਬਾਣੀ ਤਾਂ ਇਹ ਜਿਹੜਾ ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂੰ ਗਤ ਪਾਈ, ਪੰਚਾਲੀ ਕੋ ਰਾਜ ਸਭਾ में राम नाम सुध आई, ताको दुख हरियो करना में ताको भयो सहाई। ਹੁਣ ਇਹ ਪੰਚਾਲੀ ਪਾਂਡਵਾਂ ਦੀ ਘਰਵਾਲੀ ਕਿ ਵੀ ਉਹ ਵੀ ਜਦੋਂ ਉੱਥੇ ਫਸੀ ਹੈ ਦੁਰਯੋਧਨ ਦੇ ਉਹ ਸਾਰੇ ਬਦਮਾਸ਼ ਦਰਬਾਰ ਦੇ ਵਿੱਚ, ਉਹਨੂੰ ਵੀ ਉਦੋਂ ਰੱਬ ਯਾਦ ਆਉਂਦਾ। ਔਰ ਇਸੇ ਤਰ੍ਹਾਂ ਉਹ ਅਜਾਮਲ ਹੋਏ, ਗਨਕਾ ਹੋਏ, ਕਹਾਣੀਆਂ ਸਨ ਕਿ ਉਹ ਪਾਪੀ ਹੈ, ਉਹ ਬਦਚਲਨ ਹੈ, ਉਹਨਾਂ ਸਾਰਿਆਂ ਦੇ ਨਾਲ ਜੁੜੀਆਂ ਹੋਈਆਂ।
ਪਰ ਗੁਰੂ ਸਾਹਿਬ ਨੇ ਉਸ ਸਾਰੇ ਨੂੰ ਇਸਤੇਮਾਲ ਕਰਕੇ ਜੋ ਲੋਕਾਂ ਦੇ ਵਿੱਚ ਪ੍ਰਚਲਿਤ ਸੀ, ਉਹਨਾਂ ਨੇ ਕਿਹਾ ਜਦੋਂ ਅਸੀਂ ਰੱਬ ਦੇ ਸਾਹਮਣੇ ਆ ਜਾਂਦੇ ਜੀ ਔਰ ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਮ ਪਾਪੀ ਵੱਡ ਗੁਨਾਹਗਾਰ। ਹੁਣ ਜਦੋਂ ਅਸੀਂ ਨਿਰੰਕਾਰ ਅੱਗੇ ਸਬਮਿਟ ਕਰ ਦਿੰਨੇ, ਬਾਣੀ ਨਿਰੰਕਾਰ ਦੇ ਦੇਸ਼ ਚੋਂ ਆਈ ਹੈ, ਬਾਣੀ ਪੜ੍ਹਦੇ ਪੜ੍ਹਦੇ ਬਾਣੀ ਰੂਪ ਹੋ ਜਾਈਦਾ, ਤੇ ਬਾਣੀ ਰੂਪ ਹੁੰਦੇ ਆ ਫਿਰ ਅਕਾਲ ਪੁਰਖ ਹੀ ਆਪਣਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਹੁਣ ਉਹੀ ਪਿਓ ਹੈ, ਉਹੀ ਮਾਂ ਹੈ, ਉਹੀ ਭੈਣ ਹੈ, ਉਹੀ ਭਰਾ ਹੈ, ਉਸ ਤੋਂ ਬਿਨਾਂ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ। ਤੇ ਜਦੋਂ ਉਹ ਆ ਕੇ ਬੈਠ ਜਾਂਦਾ ਹੈ ਤੇ ਫਿਰ ਇਹ ਸਾਨੂੰ ਗੁਰੂ ਨੇ ਇਕਰਾਰ ਕੀਤਾ ਹੋਇਆ ਹੈ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਫਿਰ ਦੁਨੀਆ ਦੀ ਕਾਹਦੀ ਭੁੱਖ ਰਹਿੰਦੀ ਹੈ? ਜਿੱਥੇ ਪਿਆਰਾ ਆ ਜਾਂਦਾ ਹੈ, ਜਿੱਥੇ ਪ੍ਰੀਤਮ ਤੁਹਾਡੇ ਨਾਲ ਹੈ ਦਿਨ ਰਾਤ ਸਵੇਰ ਸ਼ਾਮ, ਤੇ ਫਿਰ ਕੋਈ ਚੀਜ਼ ਜਿਹੜੀ ਹੈ ਤੁਹਾਨੂੰ ਭਰਮਾ ਨਹੀਂ ਸਕਦੀ, ਕੋਈ ਡੁਲਾ ਨਹੀਂ ਸਕਦੀ, ਕੋਈ ਡਰਾ ਨਹੀਂ ਸਕਦੀ। ਉਦੋਂ ਫਿਰ ਉਹ ਹਾਲਤ ਹੁੰਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਔਰ ਭੈ ਨਹੀਂ ਜਾਂਕੇ, ਕੰਚਨ ਮਾਟੀ ਜਾਣੇ। ਫਿਰ ਸੋਨਾ ਔਰ ਮਿੱਟੀ ਉਹ ਵੀ ਉਸੇ ਪ੍ਰੋਸੈਸ ਚੋਂ ਬਣੀ ਹੈ, ਮਿੱਟੀ ਵੀ ਸੋਨਾ ਵੀ ਉਸੇ ਚੋਂ ਬਣਿਆ, ਧਾਤੂਆਂ ਵੀ ਉਹਦੇ ਚੋਂ ਬਣੀਆਂ। ਕਿਹੜੀ ਧਾਤੂ ਨੂੰ ਮਿੱਟੀ ਦੇ ਢੇਰ ਦੇ ਉੱਤੇ ਇੱਕ ਮਿੱਟੀ ਦੀ ਇਹ ਮੁੱਠੀ ਹੈ, ਇਹ ਪੰਜ ਤੱਤ ਦਾ ਜੀ ਜਿਹੜਾ ਹੈ, ਔਰ ਇਸ ਸਾਰੇ ਨੂੰ ਤੁਸੀਂ ਉਹ ਕੋਈ ਹੋਰ ਨਗ ਬਣ ਕੇ ਉਹਨਾਂ ਤੱਤਾਂ ਨੂੰ ਕੋ ਖੜਾ ਕਰ ਦੇਗਾ ਲਿਆ ਕੇ ਤੁਹਾਡੇ ਲਈ, ਜੇ ਤੁਸੀਂ ਆਪ ਡੋਲੇ ਹੋਏ ਹੋ ਜੀ। ਸੋ ਇਹ ਜਿਹੜਾ ਪਰਚਾ ਸ਼ਬਦ ਕਾ ਔਰ ਦੀਦਾਰ ਖਾਲਸੇ ਕਾ, ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਜਦੋਂ ਅਸੀਂ ਗੁਰਬਾਣੀ ਚੋਂ ਆਵਾਜ਼ਾਂ, ਪੁਰਾਣੇ ਸਿੰਘ ਕਹਿੰਦੇ ਸੀ ਆਵਾਜ਼ਾਂ ਲੈਣਾ, ਫਿਰ ਇਹਦੇ ਲਈ ਵਾਕ ਲੈਣਾ, ਸ਼ਬਦ ਵੀ ਸੀ, ਹੁਣ ਅਸੀਂ ਹੁਕਮਨਾਮਾ ਕਹਿੰਦੇ ਜੀ। ਔਰ ਇਹ ਹੁਕਮ ਇਸ ਲਈ ਹੈ ਕਿਉਂਕਿ ਅਧਿਆਤਮ ਦੀ ਦੁਨੀਆ 'ਚ, ਸਪਿਰਿਚੁਅਲਿਟੀ ਦੀ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਫਾਈਨਲ ਵਰਡ ਹੈ। ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਓਟ ਆਸਰੇ ਦੇ ਨਾਲ ਗੁਰੂ ਨੇ ਜੋੜਿਆ, ਉਹ ਹੁਕਮ ਹੈ। ਹੁਣ ਜਦੋਂ ਅਸੀਂ ਸੰਗਤ ਨੂੰ ਖਾਲਸਾ, ਗੁਰੂ ਸੰਗਤ ਕੀਨੋ ਖਾਲਸਾ, ਹੁਣ ਜਦੋਂ ਅਸੀਂ ਸੰਗਤ ਨੂੰ ਐਡਰੈਸ ਕਰਦੇ ਹਾਂ ਅਸੀਂ ਕਹਿੰਦੇ ਹਾਂ ਗੁਰੂ ਰੂਪ ਖਾਲਸਾ ਜੀਓ ਜੀ। ਹੁਣ ਅਧਿਆਤਮ ਦੀ ਦੁਨੀਆ 'ਚ ਗੁਰਤਾ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਸੈਕੂਲਰ ਵਰਲਡ ਦੇ ਵਿੱਚ, ਟੈਂਪੋਰਲ ਵਰਲਡ ਦੇ ਵਿੱਚ ਜਿਹੜੀ ਗੁਰਤ ਹੈ, ਫੈਸਲਾ ਲੈਣ ਦੀ ਜਿਹੜੀ ਕੈਪੈਸਿਟੀ ਹੈ, ਉਹ ਗੁਰੂ ਖਾਲਸੇ ਦੇ ਕੋਲ ਹੈ। ਔਰ ਇਸ ਨੂੰ ਅਸੀਂ, ਜਿਵੇਂ ਮੈਂ ਕਿਹਾ ਵੀ 3 ਇਤਿਹਾਸਕ ਵਾਕਿਆ, 5 ਪਿਆਰਿਆਂ ਨੂੰ ਗੁਰੂ ਸਾਹਿਬਾਨ ਆਪ 80,000 ਦੇ ਇਕੱਠ 'ਚ 1699 ਈਸਵੀ ਦੀ ਵਿਸਾਖੀ 'ਚ ਖਾਲਸਾ ਪ੍ਰਗਟ ਕਰਦੇ ਨੇ ਜੀ। ਔਰ ਫਿਰ ਉਹਨਾਂ 5 ਦੇ ਸਾਹਮਣੇ ਖਲੋ ਕੇ ਗੁਰੂ ਸਾਹਿਬ ਆਪ ਅੰਮ੍ਰਿਤ ਦੀ ਦਾਤ ਮੰਗਦੇ ਨੇ। ਸੋ ਆਲਰੇਡੀ ਜਿਹੜਾ ਗੁਰੂ ਖਾਲਸੇ ਦਾ ਕਾਨਸੈਪਟ ਸੀ ਉਹਨਾਂ 5 ਦੇ ਰੂਪ 'ਚ ਅੰਮ੍ਰਿਤ ਲੈਣ ਲੱਗਿਆ ਗੁਰੂ ਸਾਹਿਬ ਨੇ ਐਸਟੈਬਲਿਸ਼ ਕਰ ਦਿੱਤਾ। ਫਿਰ ਅਸੀਂ ਚਮਕੌਰ ਦੀ ਗੜੀ 'ਚ ਦੇਖਦੇ, ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ, ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋਏ, 10ਵੇਂ ਪਾਤਸ਼ਾਹ ਸ਼ਹੀਦੀ ਪਾਉਣਾ ਚਾਹੁੰਦੇ ਨੇ, ਜੰਗ ਦੇ ਮੈਦਾਨ ਜਾਣਾ ਚਾਹੁੰਦੇ ਨੇ। ਔਰ ਫਿਰ ਕਿਵੇਂ 5 ਸਿੰਘ ਜਿਹੜੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸੰਗਤ ਸਿੰਘ, ਭਾਈ ਮਾਨ ਸਿੰਘ ਇਤਿਆਦਿਕ ਸਿੱਖਾਂ ਦੇ ਰੂਪ 'ਚ, 5 ਪਿਆਰਿਆਂ ਦੇ ਰੂਪ 'ਚ ਗੁਰੂ ਸਾਹਿਬ ਨੂੰ ਬੇਨਤੀਨੁਮਾ ਹੁਕਮ ਕਰਦੇ ਨੇ ਕਿ ਤੁਸੀਂ ਗੜੀ 'ਚੋਂ ਚਲੇ ਜਾਓ। ਸੋ ਆਲਰੇਡੀ ਉਹਨਾਂ ਦੇ ਹੁਕਮ ਦੀ ਤਾਮੀਰ ਵੀ ਗੁਰੂ ਪੰਥ ਦੀ ਜਿਹੜੀ ਹੈ ਗੁਰਤਾ ਐਸਟੈਬਲਿਸ਼ ਕਰਦੀ। ਔਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 5 ਸਿੰਘ ਨੇ, ਜਦੋਂ ਗੁਰੂ ਸਾਹਿਬ ਨਤਮਸਤਕ ਹੋਏ, ਗੁਰਿਆਈ ਨਾਲ ਸੰਬੰਧਿਤ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਆਦੇਸ਼ ਦਿੱਤਾ। ਸੋ ਇਹ ਸਾਡੇ ਲਈ ਬੜੀ ਅਹਿਮੀਅਤ, ਔਰ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ 'ਚ ਪੜ੍ਹਦੇ ਹਾਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ ਜੀ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ ਪੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਓਤ ਪੋਤ ਹੈ, ਔਰ ਖਾਲਸਾ ਮੇਰੋ ਸਤਿਗੁਰ ਪੂਰਾ। ਹੁਣ ਇਹ ਗੁਰੂ ਗ੍ਰੰਥ, ਗੁਰੂ ਪੰਥ ਦਾ ਜਿਹੜਾ ਯੂਨੀਕ ਕਾਨਸੈਪਟ 10ਵੇਂ ਪਾਤਸ਼ਾਹ ਨੇ ਅੱਜ ਦੇ ਦਿਨ ਐਸਟੈਬਲਿਸ਼ ਕੀਤਾ। ਔਰ ਇਹ ਅਫਸੋਸ ਹੈ ਕਿ ਅੱਜ ਗੁਰੂ ਨਾਨਕ ਦੀ ਉਮਤ 30 ਮਿਲੀਅਨ ਦੇ ਲਗਭਗ ਸਾਡੀ ਆਬਾਦੀ ਹੈ, ਦੁਨੀਆ ਭਰ 'ਚ ਅਸੀਂ ਬੈਠੇ ਹਾਂ, ਗੁਰਦੁਆਰਾ ਸਾਹਿਬਾਨ ਵੀ ਸੁੰਦਰ ਸਥਾਪਿਤ ਕੀਤੇ ਨੇ, ਲੇਕਿਨ ਇੱਕ ਪਾਸੇ ਤਾਂ ਦੁਸ਼ਮਣ ਸਿੱਧੇ ਤੌਰ ਤੇ ਲੱਗੇ, ਪਰ ਜਿਹੜਾ ਅੱਜ ਬ੍ਰਹਿਮਨਿਜ਼ਮ ਜਾਂ ਇਹ ਬ੍ਰਾਹਮਣ ਰਿਚੁਅਲ ਕਰਮਕਾਂਡ ਸਾਡੇ ਘਰਾਂ 'ਚ ਆ ਵੜੇ ਨੇ, ਜੋ ਜੰਤਰ ਮੰਤਰ ਤੰਤਰ ਆ ਵੜੇ ਨੇ, ਜੋ ਸਨਿਚਰ ਮੰਗਲ ਚੰਬੜੇ ਹੋਏ ਨੇ,
ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਈਏ, ਗੁਰੂ ਗ੍ਰੰਥ ਸਾਹਿਬ ਦੀ ਓਟ ਤੱਕੀਏ। ਕੋਈ ਦੁਨੀਆ ਦੇ ਵਿੱਚ ਨਹੀਂ ਹੈ ਜਿਹੜਾ ਅਕਾਲ ਪੁਰਖ ਤੋਂ ਉੱਪਰ ਹੈ, ਤੇ ਜਦੋਂ ਅਸੀਂ ਅਕਾਲ ਪੁਰਖ ਦੀ ਓਟ ਆਸਰਾ ਤੱਕਦੇ ਹਾਂ ਤੇ ਅਕਾਲ ਦੀ ਬਾਣੀ ਦਾ ਗਾਇਨ ਕਰਦੇ ਹਾਂ, ਸੰਗਤ ਰੂਪ ਚ ਗੁਰੂ ਖਾਲਸੇ ਦਾ ਹਿੱਸਾ ਹੁੰਦੇ ਹਾਂ, ਔਰ 10 ਗੁਰੂ ਸਾਹਿਬਾਨ ਦੇ ਜੀਵਨ ਸਾਡੇ ਲਈ ਅਗਵਾਈ ਸਰੋਤ ਨੇ, ਜਿਨ੍ਹਾਂ ਚੋਂ ਹਰ ਜਿਹੜਾ ਸਾਡਾ ਦੁਨੀਆ ਦੇ ਵਿੱਚ ਜੋ ਹੁਣ ਤੱਕ ਦੀਆਂ ਤਬਦੀਲੀਆਂ ਨੇ, ਉਸ 'ਚ ਕੋਈ ਐਸੀ ਚੀਜ਼ ਬੈਟਰ ਨਹੀਂ ਹੈ ਜਿਹੜੀ ਗੁਰੂ ਸਾਹਿਬਾਨ ਦੀ ਲਾਈਫ ਔਰ ਫਿਲਾਸਫੀ 'ਚ ਨਾ ਹੋਏ, ਤੇ ਫਿਰ ਸਾਨੂੰ ਕੋਈ ਦੁੱਖ ਨਹੀਂ ਵਿਆਪ ਸਕਦਾ ਹੈ। ਕੋਈ ਕੌਮ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ, ਵੱਡੀ ਰੁਕਾਵਟ ਨਹੀਂ ਹੈ। ਔਰ ਇੰਡੀਵਿਜੂਅਲ ਸਿੱਖ ਦੇ ਜੀਵਨ 'ਚ ਇੱਕ ਸਾਡਾ ਇੰਡੀਵਿਜੂਅਲ ਸ਼ਖਸੀ ਰਹਿਣੀ ਹੈ, ਇੱਕ ਪੰਥਕ ਰਹਿਣੀ ਹੈ। ਸੋ ਇਹ ਗੁਰੂ ਗ੍ਰੰਥ ਔਰ ਗੁਰੂ ਪੰਥ ਸ਼ਖਸੀ ਰਹਿਣੀ ਔਰ ਪੰਥਕ ਰਹਿਣੀ ਦਾ ਜਿਹੜਾ ਇਹ ਸੁਮੇਲ ਹੈ, ਸੋ ਇਸ ਮੁਬਾਰਕ ਦਿਨ ਦੇ ਉੱਤੇ ਅਸੀਂ ਸਮੂਹ ਗੁਰੂ ਨਾਨਕ ਨਾਮਦੇਵਾ ਗੁਰਸਿੱਖ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਰਜ਼ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।